ਕਬੀਰ ਸਾਹਿਬ ਦਾ ਸ਼ਲੋਕ ਹੈ ਜੀ, ਸ਼ਲੋਕ ਨਹੀਂ ਉਹਨਾਂ ਦਾ ਸ਼ਬਦ ਹੈ। ਗੌੜੀ ਰਾਗ ਦੇ ਵਿੱਚ ਸ਼ਲੋਕ ਦਾ ਕਪਲਟ ਹੁੰਦਾ ਹੈ ਔਰ ਮੈਂ ਵੈਸੇ ਜੇ ਵਕਤ ਹੁੰਦਾ ਤਾਂ ਇਹਨੂੰ ਮੈਂ ਜ਼ਿਆਦਾ ਐਲੈਬੋਰੇਟ ਕਰ ਸਕਦਾ ਸੀ, ਪਰ ਹੁਣ ਮੈਨੂੰ ਇਹਨੂੰ ਸੀਮਤ ਕਰਨਾ ਪਏਗਾ। ਜੀ, ਬਹੁਤ ਵਾਰ ਜਦੋਂ ਦੋ ਲਫ਼ਜ਼ ਨਿੰਦੋ ਨਿੰਦਾ, ਬਿਲਕੁਲ ਜਿਸ ਨੂੰ ਤੁਸੀਂ ਹੁਣ ਨਿੰਦਾ ਕੀ ਹੈ, ਕਿਸੇ ਬਾਰੇ ਉਹ ਗੱਲ ਕਹਿਣੀ ਜਿਹੜੀ ਉਹਦੇ 'ਚ ਨਹੀਂ ਹੈ, ਉਹ ਨਿੰਦਿਆ। ਬਿਲਕੁਲ ਅਦਰਵਾਈਜ਼ ਜਦੋਂ ਤੁਸੀਂ ਚੈਲੰਜ ਕਰਦੇ ਹੋ ਕਿਸੇ ਦੀਆਂ ਖਾਮੀਆਂ ਨੂੰ ਜਾਂ ਦੂਜੇ ਨੂੰ, ਉਹ ਨਿੰਦਿਆ ਨਹੀਂ ਹੈ। ਨਿੰਦਿਆ ਉਹ ਹੈ ਕਿ ਕਿਸੇ ਬਾਰੇ ਉਹ ਕੁਝ ਜਿਹਨੂੰ ਅੰਗਰੇਜ਼ੀ ਵਾਲੇ ਸਿਲੈਂਡਰ ਕਹਿੰਦੇ ਨੇ, ਉਹ ਜਿਹੜੀ ਕਿਸੇ 'ਚ ਨਹੀਂ ਹੈ। ਜੀ, ਹੁਣ ਰੂਹਾਨੀ ਦੁਨੀਆ ਦਾ ਵੀ ਇੱਕ ਯੂਨੀਕ ਦਸਤੂਰ ਹੈ। ਜਿਵੇਂ ਕਬੀਰ ਸਾਹਿਬ ਨੇ ਇੱਥੇ ਤਾਂ ਨਿੰਦਿਆ ਦੇ ਇੰਨੇ ਗੁਣ ਗਾਏ, ਕਿਉਂ? ਉਹਨਾਂ ਨੇ ਕਿਹਾ ਵੀ ਜਿਹੜਾ ਰੱਬ ਦਾ ਬੰਦਾ ਹੈ ਰੂਹਾਨੀਅਤ ਦਾ, ਔਰ ਇਹੀ ਸ਼ਾਇਦ ਕਾਰਨ ਹੈ ਕਿ ਗੁਰੂ ਸਾਹਿਬ ਨੇ ਗੁਰਬਾਣੀ 'ਚ ਉਸਤਤ ਨਿੰਦਾ ਦਉ ਬਿਵਰਜਤ, ਕਿ ਜਿਹੜੀ ਉਸਤਤ ਹੈ, ਹੁਣ ਉਸਤਤ ਕੀ, ਉਸਤਤ 'ਚ ਵੀ ਦੋ ਚੀਜ਼ਾਂ ਨੇ। ਇੱਕ ਜਿਹਨੂੰ ਅਸੀਂ ਜਿਹੜਾ ਐਪਰੀਸ਼ੀਏਟ ਕਰਨਾ ਕਹਿੰਦੇ ਹਾਂ ਕਿ ਜਿਹੜੀ ਚੀਜ਼ ਕਿਸੇ 'ਚ ਹੈ। ਇੱਕ ਅਸੀਂ ਚਾਪਲੂਸੀ ਕਹਿੰਦੇ ਹਾਂ, ਸਾਈਕੋਫੈਂਸੀ, ਜਿਹੜਾ ਨਹੀਂ ਹੈ। ਜਿਹੜੇ ਵੱਡੇ ਅਹੁਦਿਆਂ ਦੇ ਉੱਤੇ ਜਾਂ ਲੀਡਰਾਂ ਦੇ ਆਲੇ ਦੁਆਲੇ ਚਾਪਲੂਸਾਂ ਦਾ ਟੋਲਾ ਹੁੰਦਾ, ਉਹ ਤਾਂ ਬਾਂਦਰ ਨੂੰ ਜਿਹੜਾ ਉਹ ਸ਼ੇਰ ਬਣਾ ਦਿੰਦੇ ਨੇ, ਸ਼ੇਰ ਆਇਆ ਕਹੀ ਜਾਣਗੇ। ਹੁਣ ਇਹ ਉਸਤਤ ਔਰ ਉਹਦੇ 'ਚ ਫਰਕ ਹੈ, ਸਾਈਕੋਫੈਂਸੀ 'ਚ ਜਾਂ ਚਾਪਲੂਸੀ 'ਚ। ਹੁਣ ਨਿੰਦਿਆ ਔਰ ਆਲੋਚਨਾ ਜਾਂ ਕ੍ਰਿਟਿਸਿਜ਼ਮ, ਇਹਦੇ 'ਚ ਫਰਕ ਹੈ। ਲੇਕਿਨ ਕਬੀਰ ਸਾਹਿਬ ਦਾ ਇਹ ਸ਼ਬਦ ਅਲਟੀਮੇਟਲੀ ਨਿੰਦਿਆ ਨੂੰ ਲੈ ਕੇ, ਕਿ ਵੀ ਇਹ ਜਦੋਂ ਕੋਈ ਤੁਹਾਡੀ ਨੈਗੇਸ਼ਨ ਕਰਦਾ ਹੈ, ਕਿਉਂਕਿ ਜਦੋਂ ਤੁਹਾਡੀ ਕੋਈ ਸਿਫਤ ਕਰਦਾ ਹੈ ਤੇ ਉਹਦੇ ਨਾਲ ਤੁਹਾਡੀ ਈਗੋ ਲੈਵਲ ਵੱਧਦਾ ਹੈ। ਬਿਲਕੁਲ। ਤੇ ਜਦੋਂ ਕੋਈ ਤੁਹਾਨੂੰ ਬੁਰਾ ਭਲਾ ਕਹਿ ਰਿਹਾ ਹੁੰਦਾ ਹੈ, ਕਬੀਰ ਸਾਹਿਬ ਕਹਿੰਦੇ ਨੇ ਇਹ ਤੁਹਾਡਾ ਆਪਣੇ ਆਪ ਨੂੰ ਜ਼ਾਬਤੇ 'ਚ ਰੱਖਣ ਦਾ ਵੀ ਇੱਕ ਪੈਮਾਨਾ ਹੈ। ਇਹ ਇਵੇਂ ਹੀ ਹੈ ਜਿਵੇਂ ਕੋਈ ਤੁਹਾਡੇ ਕੱਪੜੇ ਧੋ ਰਿਹਾ ਹੋਏ, ਤੁਹਾਡੇ ਮਨ ਦੀ ਮੈਲ ਜਿਹੜੀ ਆ ਉਹਨੂੰ ਧੋ ਰਿਹਾ ਹੋਏ, ਕਿਉਂਕਿ ਤੁਹਾਡੇ 'ਚ ਬਰਦਾਸ਼ਤ ਮਾਦਾ ਆਉਂਦਾ ਹੈ, ਤੁਹਾਡੇ 'ਚ ਨੈਗੇਸ਼ਨ ਸੁਣਨ ਦੀ ਵੀ ਤਾਕਤ ਆਉਂਦੀ ਹੈ, ਔਰ ਤੁਹਾਨੂੰ ਆਪਣੇ ਔਗਣਾਂ ਦਾ ਵੀ ਅਹਿਸਾਸ ਐਸਾ ਬੰਦਾ ਕਰਵਾਉਂਦਾ ਹੈ। ਔਰ ਇਹ ਸ਼ਬਦ ਹੈ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਮਹਿਤਾਰੀ ਮਾਂ ਨੂੰ ਕਹਿੰਦੇ, ਉਹਨਾਂ ਨੇ ਕਿਹਾ ਵੀ ਉਹ ਲੋਕੋ ਮੇਰੀ ਨਿੰਦਿਆ ਕਰੋ, ਹੋਰ ਕਰੋ, ਮੇਰੇ ਲਈ ਤਾਂ ਨਿੰਦਿਆ ਮੇਰੀ ਮਾਂ ਔਰ ਬਾਪ ਵਾਂਗ ਹੈ। ਜਿਵੇਂ ਮਾਂ ਬਾਪ ਨੇ ਇਵੇਂ ਹੈ। ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਨਾਮ ਪਦਾਰਥ ਮਨੈ ਵਸਾਈਏ, ਕਿ ਜੇ ਨਿੰਦਿਆ ਹੋਏਗੀ ਮੇਰੇ ਔਗਣ ਧੋਤੇ ਜਾਣਗੇ, ਰੱਬ ਦੀ ਦਰਗਾਹ ਦਾ ਦਰਵਾਜ਼ਾ ਮੇਰੇ ਲਈ ਖੁੱਲ੍ਹੇਗਾ, ਔਰ ਰੱਬ ਦੇ ਨਾਂ ਦਾ ਜਿਹੜਾ ਉੱਤਮ ਪਦਾਰਥ ਹੈ ਉਹ ਮੇਰੇ ਮਨ 'ਚ ਵਸੇਗਾ। ਹਿਰਦੈ ਸ਼ੁੱਧ ਜੋ ਨਿੰਦਾ ਹੋਏ, ਹਮਰੇ ਕਪਰੇ ਨਿੰਦਕ ਧੋਏ, ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਏ ਹਮਾਰਾ ਚੀਤ। ਕਿ ਭਾਈ ਜਦੋਂ ਕੋਈ ਨਿੰਦਿਆ ਕਰਦਾ ਤੇ ਇਹਦੇ ਨਾਲ ਦਿਲ ਸਾਫ਼ ਹੋ ਜਾਂਦਾ, ਕਿਉਂਕਿ ਤੁਹਾਡੇ ਅੰਦਰੋਂ ਵਿਕਾਰ ਹੰਕਾਰ ਝੜਨਾ ਸ਼ੁਰੂ ਹੋ ਜਾਂਦਾ ਹੈ। ਉਹਨਾਂ ਨੇ ਕਿਹਾ ਇਹ ਤਾਂ ਮੇਰੇ ਔਗਣਾਂ ਨੂੰ ਜ਼ਾਹਰ ਕਰ ਰਿਹਾ ਨਿੰਦਕ, ਔਰ ਇਹ ਮੇਰੇ ਇਵੇਂ ਹੈ ਜਿਵੇਂ ਮੇਰੇ ਕੱਪੜੇ ਧੋ ਰਿਹਾ, ਮੇਰੇ ਮਨ ਦੀ ਮੈਲ ਨੂੰ ਧੋ ਰਿਹਾ ਹੈ। ਔਰ ਜਿਹੜਾ ਨਿੰਦਾ ਕਰਦਾ ਉਹੀ ਮੇਰਾ ਦੋਸਤ ਹੈ, ਕਿਉਂਕਿ ਉਹ ਮੇਰੇ ਉਸ ਮਨ ਦੀ ਕਮਜ਼ੋਰੀਆਂ ਨੂੰ ਬਾਹਰ ਕੱਢ ਦਿੰਦਾ ਹੈ। ਨਿੰਦਕ ਸੋ ਜੋ ਨਿੰਦਾ ਹੋ ਰਿਹਾ, ਹਮਰਾ ਜੀਵਨ ਨਿੰਦਕ ਲੋ ਰਿਹਾ, ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੈ ਉਧਾਰ, ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਹੁਣ ਇਹ ਫਾਈਨਲੀ ਉਹ ਕਹਿੰਦੇ ਨੇ ਵੀ ਨਿੰਦਕ ਤਾਂ ਮੇਰਾ ਦੋਸਤ ਵੀ ਹੈ ਦੁਨੀਆ ਦੇ ਵਿੱਚ, ਜਿਹੜਾ ਮੈਂ ਉਹਨੂੰ ਹੀ ਪਿਆਰ ਕਰਦਾ ਹਾਂ, ਇਸ ਲਈ ਕਿ ਨਿੰਦਾ ਹਮਰਾ ਕਰੇ ਉਧਾਰ, ਕਿ ਜਿਹੜੀ ਮੇਰੀ ਸਾਲਵੇਸ਼ਨ ਹੈ, ਮੇਰੀ ਫਰੀਡਮ ਹੈ, ਮੇਰੀ ਰੂਹ ਦੀ ਉਚਾਈ ਹੈ, ਜਿਹਦੇ ਚੋਂ ਔਗਣ ਜਿਹੜੇ ਨੇ ਉਹ ਉਹਨੇ ਮੈਨੂੰ ਦੱਸ ਕੇ ਧੋ ਦੇਣੇ ਨੇ, ਇਹੀ ਮੇਰਾ ਉਧਾਰ ਕਰੇਗਾ। ਤਾਂ ਐਂਡ ਕੀ ਹੋਏਗਾ? ਜਨ ਕਬੀਰ ਕੋ ਨਿੰਦਾ ਸਾਰ, ਕਿ ਜੇ ਅਲਟੀਮੇਟਲੀ ਨਿੰਦਿਆ ਦਾ ਤੱਤ ਸਾਰ ਕੱਢਣਾ ਹੈ, ਨਿੰਦਕ ਡੂਬਾ ਹਮ ਉਤਰੇ ਪਾਰ, ਕਿ ਜਿਹੜਾ ਦੂਸਰੇ ਦੀਆਂ ਕਮਜ਼ੋਰੀਆਂ ਦੇਖ ਕੇ ਬਿਆਨ ਕਰਦਾ, ਉਹਦੇ ਕੋਲ ਤਾਂ ਆਪਣੀਆਂ ਕਮਜ਼ੋਰੀਆਂ ਦੇਖਣ ਦਾ ਉਹਦਾ ਟਾਈਮ, ਉਹਨੇ ਡੁੱਬਣਾ ਹੀ ਹੈ ਅਲਟੀਮੇਟਲੀ। ਤੇ ਜਿਹਨੂੰ ਉਹ ਪੁਆਇੰਟ ਆਊਟ ਕਰ ਰਿਹਾ ਹੁੰਦਾ, ਉਸ ਦੇ ਉੱਥੇ ਉਪਕਾਰ ਕਰ ਰਿਹਾ ਹੁੰਦਾ ਮਾਂ ਬਾਪ ਵਾਂਗ, ਕਿ ਉਸ ਦੇ ਉਹ ਔਗਣ ਧੋ ਦਿੰਦਾ ਹੈ, ਉਹਦੀ ਹਉਮੈ ਮਿਟ ਜਾਂਦੀ ਹੈ। ਤੇ ਨਿੰਦਕ ਡੂਬਾ
ਹਮ ਉਤਰੇ ਪਾਰ, ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।